The state was close to arresting fugitive Amritpal, even as the petitioner seeking his release said he was in illegal custody at Shahkot police station. ਜੱਜ ਨੇ ਵਾਰੰਟ ਆਫਿਸਰ ਭੇਜਣ ਦੀ ਲਾਈਨ ਨਹੀਂ ਲਈ, ਉਹਨੇ ਕਿਹਾ ਜੀ ਸਬੂਤ ਦਿਓ ਕਿ ਤੁਹਾਡੇ ਕੋਲ ਕੀ ਸਬੂਤ ਨੇ ਕਿ ਉਹ ਸ਼ਾਹਕੋਟ ਥਾਣੇ 'ਚ। ਉਹਨਾਂ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਪਾਲ ਸਿੰਘ ਪ੍ਰਧਾਨ ਵਾਰਸ ਪੰਜਾਬ ਦੇ ਅਤੇ ਉਹਨਾਂ ਦੇ ਸਾਥੀਆਂ ਤੇ ਸ਼ੱਕ ਦੇ ਆਧਾਰ ਤੇ ਇਨੋਵਾ ਕਾਰ ਦਾ ਪਿੱਛਾ ਕੀਤਾ। ਦੋਸ਼ੀ ਕਾਰ ਗੁਰਦੁਆਰਾ ਭਾਈ ਚੰਚਲ ਸਿੰਘ ਵਾਲਾ ਵਿਖੇ ਛੱਡ ਕੇ ਫਰਾਰ ਹੋ ਗਏ। ਨਿਜ਼ਾਮੂਪੁਰ ਦਿੱਲੀ ਤੋਂ ਇੱਕ ਨੌਜਵਾਨ ਫੋਟੋਗ੍ਰਾਫਰ ਜਿਹਨੇ ਖਾਲਸਾ ਵਹੀਰ ਦੀ ਕਵਰੇਜ ਕੀਤੀ ਸੀ 3-4 ਮਹੀਨੇ, ਉਸ ਨੂੰ ਅਮਨਦੀਪ ਸਿੰਘ ਯੂਪੀ ਦਾ ਰਹਿਣ ਵਾਲਾ, ਉਹਦੇ ਫਾਦਰ ਦੀ ਪਹਿਲਾਂ ਹੀ ਡੈਥ ਹੋ ਗਈ ਸੀ, ਉਹਨੂੰ ਚੁੱਕਿਆ ਹੋਇਆ ਔਰ ਪਿਛਲੇ 22 ਘੰਟੇ ਤੋਂ ਉਸ ਦਾ ਕੋਈ ਪਤਾ ਨਹੀਂ ਹੈ। ਅੰਮ੍ਰਿਤਪਾਲ ਸਿੰਘ ਕੇਸ BBC ਪੰਜਾਬੀ ਟਵਿੱਟਰ ਅਕਾਊਂਟ ਵਿਦਹੈਲਡ ਤੇ ਉਹਨਾਂ ਦੇ ਵੀ ਟਵਿੱਟਰ ਅਕਾਊਂਟ ਨੂੰ BBC ਪੰਜਾਬੀ ਦੇ ਉਹਨਾਂ ਨੇ रोक दिता और ये नाउ BBC न्यूज़ पंजाबी ट्विटर हैंडल ब्लॉक्ड इन इंडिया। द गवर्नमेंट इज़ अफ्रेड ऑफ द मीडिया दैट क्रिटिसाइजेस द गवर्नमेंट and exposes the government. It seems as if undeclared emergency is being imposed in India, especially in Punjab. SGPC ਹੁਣ ਜਦੋਂ ਇਕੱਠ ਹੋਇਆ, SGPC ਨੇ ਜੋ ਪ੍ਰੋਗਰਾਮ ਦਿੱਤੇ ਐਕਟਿੰਗ ਜਥੇਦਾਰ ਨੇ ਉਸ ਨੂੰ ਟਵੀਟ ਕੀਤਾ। ਅੱਜ ਜਿਹੜਾ SGPC ਦਾ ਟਵਿੱਟਰ ਅਕਾਊਂਟ ਵੀ ਬਲੌਕ ਕਰ ਦਿੱਤਾ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ, ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਭੰਬਲ ਭੂਸਾ ਜਿਹੜਾ ਪੈਦਾ ਜਿਹੜਾ ਉਹ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਬ੍ਰੇਕ ਹੋ ਗਈ? ਹਾਂਜੀ, ਬ੍ਰੇਕ ਤੇ ਹੋ ਗਈ। ਹਾਂਜੀ, ਰੈਗੂਲਰਲੀ ਚੱਲ ਰਿਹਾ ਸੀ। ਹਾਂਜੀ, ਦੇਖੋ, ਜਿਹੜਾ ਸਾਡੇ ਕਾਲਰਸ ਦਾ ਸਭ ਤੋਂ ਵੱਡਾ ਫਿਕਰ ਹੈ ਔਰ ਇਹ ਫਿਕਰ ਤੁਹਾਨੂੰ ਸੋਸ਼ਲ ਮੀਡੀਆ ਤੇ ਪੰਥਕ ਹਲਕਿਆਂ 'ਚ ਵੀ ਸਾਫ਼ ਨਜ਼ਰ ਆ ਰਿਹਾ, ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਉਹਨਾਂ ਦੀ ਹੋਂਦ ਜਾਂ ਉਹਨਾਂ ਦੀ ਸੇਫਟੀ, ਇਸ ਨੂੰ ਲੈ ਕੇ ਹੈ। ਔਰ ਇਸ ਗੱਲ ਦੇ ਲਈ ਭੰਬਲ ਭੂਸਾ ਏਜੰਸੀਆਂ ਨੇ ਬਰਾਬਰ ਬਣਾਇਆ ਹੋਇਆ ਔਰ ਖਬਰਾਂ ਇੰਨੀਆਂ ਕਨਫਲਿਕਟਿੰਗ ਨੇ ਸਾਰੇ ਪਾਸਿਓਂ ਕਿ ਜਿਹੜੇ ਮਾਹਿਰ ਨੇ ਇਹ ਸਾਰੇ ਦੌਰੇ, ਜਿਨ੍ਹਾਂ ਨੇ 80s ਦਾ ਦੌਰ ਵੀ ਦੇਖਿਆ ਹੋਇਆ ਹੈ, ਉਹਨਾਂ ਦੇ ਵਿੱਚ ਵਕੀਲ ਵੀ ਔਰ ਪੱਤਰਕਾਰ ਵੀ, ਉਹ ਵੀ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਪਹੁੰਚ ਚੱਕੇ ਨੇ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਵੀ ਇਹ ਖੇਡ ਕੀ ਹੈ। ਕੁਛ ਨੂੰ ਲੱਗਦਾ ਹੈ ਕਿ ਵੀ ਜਿਹੜੇ ਜ਼ਿਆਦਾ ਗਿਣਤੀ ਹੈ ਕਿ ਵੀ ਆਲਰੇਡੀ ਉਹਨਾਂ ਦੀ ਕਸਟਡੀ 'ਚ ਨੇ, ਉਹਨਾਂ ਨੂੰ ਸ਼ਾਇਦ ਇੰਨਾ ਕੁ ਟਾਰਚਰ ਕੀਤਾ ਗਿਆ ਕਿ ਉਹ ਪੇਸ਼ ਕਰਨ ਦੇ ਕਾਬਿਲ ਨਹੀਂ, ਰਿਕਵਰੀ 'ਚ ਹੋ ਕੇ ਕਰਨਗੇ। ਕੁਛ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਨੇ ਜਿਹੜਾ ਉਹਨਾਂ 'ਤੇ ਪ੍ਰੈਸ਼ਰ ਬਿਲਡ ਕਰਕੇ ਉਹਨਾਂ ਦਾ ਜਿਵੇਂ ਮਾਫੀਨਾਮੇ ਵਾਂਗ ਉਹਨਾਂ ਨੂੰ ਇੱਕ ਡਿਫੀਟਿਸਟ ਬੰਦੇ ਦੇ ਤੌਰ 'ਤੇ ਪੇਸ਼ ਕਰਨਾ, ਕਿਉਂਕਿ ਜਦੋਂ ਤੁਸੀਂ ਖਬਰਾਂ ਦਾ ਰੁਝਾਨ ਵੀ ਦੇਖਦੇ ਹੋ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਕਰੈਕਟਰ ਅਸੈਸੀਨੇਸ਼ਨ ਬਰਾਬਰ ਜਾਰੀ ਹੈ। ਅਸੀਂ ਜ਼ਿਕਰ ਕੀਤਾ ਵੀ ਪਹਿਲਾਂ ਆ ਗਿਆ ਕਿ ਜੀ ਉਹ ਇੱਕ ਫੋਟੋ ਆਈ ਰੇੜੇ 'ਤੇ ਔਰ ਦੂਸਰੇ ਕਿ ਭਾਈ ਉਹਨਾਂ ਨੇ ਪੈਂਟ ਪਾਈ ਹੈ, ਉਹਨਾਂ ਨੇ ਫਲਾਣਾ ਹੈ, ਉਹ ਤਾਂ ਇਵੇਂ ਨਹੀਂ ਸੀ, ਉਵੇਂ ਨਹੀਂ ਸੀ। ਫਿਰ ਐਨਰਜੀ ਡਰਿੰਕ ਪੀਂਦੇ ਦੀ ਆ ਗਈ ਜੀ, ਸੈਲਫੀ ਹੈ ਉਹਨਾਂ ਨੇ ਲਈ। ਫਿਰ ਫੋਟੋਸ਼ਾਪ ਜਿਹੜੀ ਹੈ ਉਹਨਾਂ ਦੇ ਦਾੜੀ ਕਤਰਨ ਵਾਲੀਆਂ ਫੋਟੋਆਂ ਦੋਨਾਂ ਦੀਆਂ, ਪਪਲਪ੍ਰੀਤ ਔਰ ਦੂਸਰੇ ਦੀ। ਫਿਰ ਆ ਗਿਆ ਜੀ ਉਹ ਨੇਪਾਲ ਗੌਰਮੈਂਟ ਨੂੰ ਉਹਨਾਂ ਨੇ ਕਿਹਾ ਕਿ ਜੀ ਕੋਈ ਉੱਥੋਂ ਨਿਕਲ ਨਾ ਜਾਏ ਔਰ ਦੂਸਰਾ ਨਾ ਹੋਏ ਕਿਸੇ ਥਰਡ ਕੰਟਰੀ। ਫਿਰ ਅਸੀਂ ਦੇਖਦੇ ਹਾਂ ਵੀ ਜਿਹੜੀ ਅੱਜ ਖਬਰ ਪ੍ਰੋਮੀਨੈਂਟਲੀ ਲੱਗੀ ਹੋਈ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਦਿੱਲੀ 'ਚ ਦੇਖਿਆ ਗਿਆ, ਉਹਦੇ ਕੇਸ ਖੁੱਲ੍ਹੇ ਹੋਏ ਨੇ, ਉਹ ਇੱਕ ਫੋਟੋ ਦਿਖਾ ਰਹੇ ਨੇ ਔਰ ਕੁਛ ਡਿਸਟੈਂਸ ਦੇ ਉੱਤੇ ਪਪਲਪ੍ਰੀਤ ਸਿੰਘ ਝੋਲਾ ਚੁੱਕ ਕੇ ਤੁਰਿਆ ਹੋਇਆ ਇਹ ਦੱਸਣ ਦੇ ਲਈ ਕਿ ਜੀ ਉਹ ਹੁਣ ਦਿੱਲੀ 'ਚ ਹੈ ਔਰ ਦੂਸਰਾ। ਲੇਕਿਨ ਜਦੋਂ ਅਸੀਂ ਆਫੀਸ਼ੀਅਲ ਅਕਾਊਂਟ ਦੇਖਦੇ ਹਾਂ, ਕਿਉਂਕਿ ਉਹਨਾਂ ਨੂੰ 18 ਮਾਰਚ ਨੂੰ ਗਾਇਬ ਕੀਤਾ ਗਿਆ ਬਿਲਕੁਲ ਧਾੜਵੀਆਂ ਦੀ ਵਾਂਗ 6 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਏਜੰਸੀਆਂ ਨੇ। ਸੋ ਅਗਲੇ ਦਿਨਾਂ 'ਚ ਹੈਬੀਅਸ ਕਾਰਪਸ ਫਾਈਲ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ 'ਚ ਕਿ ਭਾਈ ਦੱਸੋ ਬੰਦਾ ਕਿੱਥੇ ਹੈ। ਔਰ ਪਿਛਲੇ ਕੱਲ੍ਹ ਜਦੋਂ ਕਿ ਇਹ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਕਿ ਭਾਈ ਦੱਸੋ ਕੀ ਹੈ, ਤਾਂ ਉਹਦੇ 'ਚ ਐਡਵੋਕੇਟ ਜਨਰਲ ਜਿਹੜਾ ਹੈ ਉਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿਹਾ
ਕਿ ਜੀ ਇਹ ਸਾਡੀ ਕਾਫੀ ਰੇਂਜ ਦੇ ਵਿੱਚ ਹੈ ਔਰ ਸਾਨੂੰ 2-3 ਦਿਨ ਦਾ ਵਕਤ ਦਿਓ। ਔਰ ਇਹ ਉਹਨਾਂ ਦੀ ਟ੍ਰਿਬਿਊਨ ਦੀ ਮੇਨ ਖਬਰ ਸੀ। ਪੁਲਿਸ ਕਲੋਜ਼ ਟੂ ਅਰੈਸਟਿੰਗ ਅੰਮ੍ਰਿਤਪਾਲ, ਪੰਜਾਬ ਐਡਵੋਕੇਟ ਜਨਰਲ ਟੈਲਸ ਹਾਈ ਕੋਰਟ। ਔਰ ਇਹ ਉਹਨਾਂ ਨੇ ਕਿਹਾ, ਹਾਲਾਂਕਿ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਕੌਂਸਲ ਸੀ, ਵਕੀਲ ਸੀ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਹ ਜਾਣਕਾਰੀ ਹੈ ਕਿ ਉਹਨਾਂ ਨੂੰ ਸ਼ਾਹਕੋਟ ਥਾਣੇ 'ਚ ਹੀ ਰੱਖਿਆ ਹੋਇਆ ਹੈ ਜਿੱਥੇ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ। ਕਿਉਂਕਿ ਜਦੋਂ ਇਸ ਤਰ੍ਹਾਂ ਇਲੀਗਲ ਕਸਟਡੀ ਦਾ ਹੁੰਦਾ ਹੈ ਫਿਰ ਕਈ ਵਾਰ ਹਾਈ ਕੋਰਟ ਦੇ ਆਰਡਰਸ ਥੱਲੇ ਵਾਰੰਟ ਆਫਿਸਰ ਜਾ ਕੇ ਮੌਕੇ ਦੇ ਉੱਤੇ ਛਾਪਾ ਮਾਰਦੇ ਨੇ, ਪਰ ਜੱਜ ਨੇ ਵਾਰੰਟ ਆਫਿਸਰ ਭੇਜਣ ਦੀ ਲਾਈਨ ਨਹੀਂ ਲਈ। ਉਹਨੇ ਕਿਹਾ ਜੀ ਸਬੂਤ ਦਿਓ ਕਿ ਤੁਹਾਡੇ ਕੋਲ ਕੀ ਸਬੂਤ ਨੇ ਕਿ ਉਹ ਸ਼ਾਹਕੋਟ ਥਾਣੇ 'ਚ ਨੇ। ਲੇਕਿਨ ਅਟਾਰਨੀ ਜਨਰਲ ਨੇ ਜਿਹੜਾ ਉਹ ਇਹ ਕਿਹਾ, the state was close to arresting fugitive Amritpal even as the petitioner seeking his release said he was in illegal custody at Shahkot police station। वही जो मैं डिस्कस ਕੀਤਾ। और ਇਹ ਜਦੋਂ ਫਿਰ ਅਟਾਰਨੀ ਜਨਰਲ ਕਹਿੰਦਾ ਕਿ ਫਰਦਰ ਉਹਨੂੰ ਗ੍ਰਿਲ ਨਾ ਕਰਨ, ਉਹ ਕਹਿੰਦਾ ਪੰਜਾਬ was passing through a sensitive stage and national security was involved, as such the arguments addressed should be limited to the contentions ਰੇਜ਼ਡ ਇਨ ਦਾ ਹੈਬੀਅਸ ਕਾਰਪਸ ਪੈਟੀਸ਼ਨ। ਕਹਿੰਦੇ ਜੀ ਹੋਰ ਸਵਾਲ ਨਾ ਪੁੱਛੋ, ਇਹਦੇ ਨਾਲ ਜਿਹੜੀ ਨੇਸ਼ਨ ਦੀ ਜਿਹੜੀ ਹੈ ਸਿਕਿਉਰਿਟੀ ਸੇਫਟੀ ਉਹਨੂੰ ਹੋਏਗਾ, ਸੋ ਹਾਈਡ ਕਰ ਰਹੇ ਨੇ। ਫਿਰ ਅੱਜ ਜਿਹੜਾ ਸੋਰਸ ਤਾਂ ਮੈਨੂੰ ਨਹੀਂ ਪਤਾ, ਲੇਕਿਨ ਇਹ ਸੋਸ਼ਲ ਮੀਡੀਆ 'ਤੇ ਸਾਨੂੰ ਬਹੁਤ ਸਾਰਿਆਂ ਨੇ ਫਾਰਵਰਡ ਕੀਤਾ। ਉਹਦੀ ਹੈਡਲਾਈਨ ਹੈ ਕਿ ਵੀ ਇਹ ਕੋਈ ਪਹਿਲਾਂ ਪਰਮਿੰਦਰ ਸਿੰਘ ਬਰਿਆਣਾ ਪੱਤਰਕਾਰ ਨੇ, ਉਹਨਾਂ ਦੀ ਜਾਣਕਾਰੀ ਸੀ, ਫਿਰ ਤਾਜ਼ਾ ਜਾਣਕਾਰੀ। ਔਰ ਇਹ ਹੈ ਕਿ ਹੁਸ਼ਿਆਰਪੁਰ ਵਾਲੇ ਸਿੰਘ ਤਕੜੇ ਹੋਵੋ, ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਬਣਾਉਣ ਦੀ ਤਿਆਰੀ ਕਰ ਰਹੇ ਨੇ ਪੁਲਿਸ ਵਾਲੇ। ਔਰ ਉਹਨਾਂ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਪਾਲ ਸਿੰਘ ਪ੍ਰਧਾਨ ਵਾਰਸ ਪੰਜਾਬ ਦੇ ਅਤੇ ਉਹਨਾਂ ਦੇ ਸਾਥੀਆਂ ਤੇ ਸ਼ੱਕ ਦੇ ਆਧਾਰ ਤੇ ਇਨੋਵਾ ਕਾਰ ਦਾ ਪਿੱਛਾ ਕੀਤਾ। ਦੋਸ਼ੀ ਕਾਰ ਗੁਰਦੁਆਰਾ ਭਾਈ ਚੰਚਲ ਸਿੰਘ ਵਾਲਾ ਵਿਖੇ ਛੱਡ ਕੇ ਫਰਾਰ ਹੋ ਗਏ। ਦੱਸਿਆ ਗਿਆ ਕਿ ਅੱਜ ਯਾਨੀ 28 ਮਾਰਚ ਸ਼ਾਮ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਚਿੱਟੇ ਰੰਗ ਦੀ ਇਨੋਵਾ ਕਾਰ, ਨੰਬਰ ਅੱਗੇ ਨੰਬਰ ਹੈ ਕਾਰ ਦਾ, ਉਹਦਾ ਪਿੱਛਾ ਕੀਤਾ ਜੋ ਫਗਵਾੜਾ ਤੋਂ ਹੁਸ਼ਿਆਰਪੁਰ ਆ ਰਹੀ ਸੀ। ਸ਼ੱਕ ਹੈ ਕਿ ਇਸ ਵਿੱਚ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਕਾਰ ਵਿੱਚ ਸਵਾਰ ਹੋ ਸਕਦੇ ਹਨ। ਪਤਾ ਲੱਗਣ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਪਰੋਕਤ ਸ਼ੱਕੀ ਕਾਰ ਗੁਰਦੁਆਰਾ ਭਾਈ ਚੰਚਲ ਸਿੰਘ ਵਾਲਾ ਵਿਖੇ ਛੱਡ ਕੇ ਉਹ ਅੱਗੇ ਨਿਕਲ ਗਏ ਨੇ ਔਰ ਨਵਾਂ ਮੋੜਾਂ ਵਾਲਾ PS ਮੇਟੀਆਣਾ ਛੱਡ ਕੇ ਫਰਾਰ ਹੋ ਗਏ। ਪੁਲਿਸ ਪਿੰਡ ਅਤੇ ਆਸ-ਪਾਸ ਦੇ ਇਲਾਕੇ 'ਚ ਉਹਨਾਂ ਦੀ ਭਾਲ ਕਰ ਰਹੀ ਹੈ। ਹੁਣ ਤੱਕ ਕੋਈ ਸੁਰਾਗ ਨਹੀਂ। ਸੋ ਇਹ ਵੀ ਬਹੁਤ ਵਾਰ ਜਦੋਂ ਇਸ ਕਿਸਮ ਦੇ ਛਾਪਿਆਂ ਛੁਪਿਆਂ ਦੀ ਲਾਈਨ ਹੁੰਦੀ ਹੈ, ਅਸਲ 'ਚ ਇਹ ਵੀ ਇਹ ਭੁਲੇਖਾ ਪਾਉਣ ਲਈ ਹੈ ਕਿ ਜੀ ਬੰਦਾ ਫਰਾਰ ਹੈ। ਲੇਕਿਨ ਇੱਕ ਸੋਰਸ ਜਿਹੜਾ ਅਸੀਂ 1% ਜਿਹਦੀ ਰੱਖੀ ਹੋਈ ਹੈ ਗੁੰਜਾਇਸ਼, ਉਹ ਉਹਨਾਂ ਦੇ ਸੁਰੱਖਿਅਤ ਹੋਣ ਦੀ ਗੱਲ ਕਰਦਾ ਹੈ, ਇਹਨਾਂ ਦੀ ਪਕੜ 'ਚੋਂ ਬਾਹਰ ਹੋਣ ਦੀ ਗੱਲ ਕਰਦਾ ਹੈ। ਸੋ ਕਿੰਨੀ ਕੁ ਦੇਰ ਇਹ ਸਾਰਾ ਜਿਹੜਾ ਮਾਈਸ ਐਂਡ ਕੈਟ ਡਰਾਮਾ ਇਹਨਾਂ ਦਾ ਚੱਲੇਗਾ। ਔਰ ਇਸ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਦੂਜੇ ਪਾਸੇ ਜਿਹੜਾ ਨੌਜਵਾਨਾਂ ਦੀ ਫੜੋਫੜੀ ਦਾ ਸਿਲਸਿਲਾ ਬਰਾਬਰ ਜਾਰੀ। ਆਲਰੇਡੀ ਪਿਛਲੇ ਸੈਗਮੈਂਟ 'ਚ ਮੈਂ ਦੱਸਿਆ ਕਿ ਈਵਨ ਨਿਜ਼ਾਮੂਪੁਰ ਦਿੱਲੀ ਤੋਂ ਇੱਕ ਨੌਜਵਾਨ ਫੋਟੋਗ੍ਰਾਫਰ ਜਿਹਨੇ ਖਾਲਸਾ ਵਹੀਰ ਦੀ ਕਵਰੇਜ ਕੀਤੀ ਸੀ 3-4 ਮਹੀਨੇ, ਉਸ ਨੂੰ ਅਮਨਦੀਪ ਸਿੰਘ ਯੂਪੀ ਦਾ ਰਹਿਣ ਵਾਲਾ, ਉਹਦੇ ਫਾਦਰ ਦੀ ਪਹਿਲਾਂ ਹੀ ਡੈਥ ਹੋ ਗਈ ਸੀ, ਉਹਨੂੰ ਚੁੱਕਿਆ ਹੋਇਆ ਔਰ ਪਿਛਲੇ 22 ਘੰਟੇ ਤੋਂ ਉਸ ਦਾ ਕੋਈ ਪਤਾ ਨਹੀਂ ਹੈ। ਹੋਰ ਵੀ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ। ਔਰ ਜਿਹੜੇ ਟਵੀਟ ਨੇ ਹੁਣ ਈਵਨ ਇੱਕ ਅੱਛਾ ਸੋਰਸ ਸੀ, ਮੈਂ ਵੀ BBC ਪੰਜਾਬੀ ਦੇ ਉੱਤੇ ਜਿਹੜਾ ਉਹ ਰਿਲਾਈ ਕਰਦਾ ਸੀ, ਜਿਵੇਂ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਜਥੇਬੰਦੀਆਂ ਦਾ ਇਕੱਠ ਹੋਇਆ ਉਹਦੀ ਵੀ ਲਾਈਵ ਕਵਰੇਜ ਸੀ। ਔਰ ਅੱਜ ਉਹਨਾਂ ਨੇ BBC ਦੀ ਇਕਨੋਮਿਕ ਟਾਈਮਸ ਨੇ ਇਹ ਖਬਰ ਲਾਈ ਹੈ, ਅੰਮ੍ਰਿਤਪਾਲ ਸਿੰਘ ਕੇਸ BBC ਪੰਜਾਬੀ ਟਵਿੱਟਰ ਅਕਾਊਂਟ ਵਿਦਹੈਲਡ, ਕਿ ਉਹਨਾਂ ਦੇ ਵੀ ਟਵਿੱਟਰ ਅਕਾਊਂਟ ਨੂੰ BBC ਪੰਜਾਬੀ ਦੇ ਉਹਨਾਂ ਨੇ ਰੋਕ ਦਿੱਤਾ। ਔਰ ਇਹ ਨਾਓ BBC ਨਿਊਜ਼ ਪੰਜਾਬੀ ਟਵਿੱਟਰ ਹੈਂਡਲ ਬਲੌਕਡ ਇਨ ਇੰਡੀਆ। The government is afraid of the media that criticizes the government and exposes the government. It seems as if undeclared emergency is being imposed in India, especially in Punjab. ਫਿਰ SGPC ਹੁਣ ਜਦੋਂ ਇਕੱਠ ਹੋਇਆ, SGPC ਨੇ ਜੋ ਪ੍ਰੋਗਰਾਮ ਦਿੱਤੇ ਐਕਟਿੰਗ ਜਥੇਦਾਰ ਨੇ ਉਸ ਨੂੰ ਟਵੀਟ ਕੀਤਾ। ਅੱਜ ਜਿਹੜਾ SGPC ਦਾ ਟਵਿੱਟਰ ਅਕਾਊਂਟ ਵੀ ਬਲੌਕ ਕਰ ਦਿੱਤਾ ਗਿਆ। ਔਰ ਇਹਦੇ ਤੇ ਜਿਹੜਾ ਉਹਨਾਂ ਨੇ SGPC ਨੇ ਸਟੇਟਮੈਂਟ ਵੀ ਦਿੱਤੀ ਹੈ, ਇੰਸਟੈਡ ਆਫ ਐਕਟਿੰਗ ਅਗੇਂਸਟ ਟਵਿੱਟਰ ਹੈਂਡਲਸ ਡੂਇੰਗ ਵਿਸ਼ੀਅਸ ਵਿਲੇ ਹਿਟਫੁਲ
false propaganda against minority Sikhs, SGPC and Sikh Code of Conduct, government asked Twitter platform to withhold a tweet of constitutional Sikh body in which we raised complaint against hate spreading machine ਕਿ ਵੀ ਬਜਾਏ ਜਿਹੜੇ ਉਹ ਹੇਟਫੁਲ ਪ੍ਰੋਪੇਗੈਂਡਾ ਦੂਜਾ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੇ ਉਹਨਾਂ ਨੇ SGPC ਦਾ ਜਿਹੜਾ ਅਕਾਊਂਟ ਹੈ ਉਹਨੂੰ ਰੋਕ ਦਿੱਤਾ ਹੈ। ਇਹ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਵੀ ਵੀ ਸਟਰੋਂਗਲੀ ਕ੍ਰਿਟਿਸਾਈਜ਼ ਗਵਰਨਮੈਂਟ ਆਫ ਇੰਡੀਆਜ਼ ਐਕਸ਼ਨ to suppress voice of Sikh body. He asked government to act against those promoting discord among communities irrespective of their community backgrounds ਔਰ ਉਹਨਾਂ ਨੇ ਇਹ ਬਾਕੀ ਮਿਨਿਸਟਰੀਜ਼ ਨੂੰ ਵੀ ਟੈਗ ਕੀਤਾ ਹੈ। ਔਰ ਇਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਹੀਟਫੁਲ ਪਾਰਟ ਹੈ ਨਾਲ ਉਹ ਪਾਕਿਸਤਾਨ ਨਾਲ ਜੋੜਨ ਦਾ ਉਹ ਵੀ ਜਾਰੀ ਹੈ। ਪਾਕਿਸਤਾਨ ਹਾਈ ਕਮਿਸ਼ਨ ਆਪਣੇ ਫੌਜੀ ਅਧਿਕਾਰੀਆਂ ਨੂੰ ਭੇਜ ਰਿਹਾ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹਰ ਜਾਣਕਾਰੀ ਕਿ ਜੀ ਜਿਹੜਾ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਹੈ ਉਹ ਜਿਹੜੀ ਜਾਣਕਾਰੀ ਹੈ ਹਰ ਨਾਲ ਦੀ ਨਾਲ ਪਾਕਿਸਤਾਨੀ ਅਦਾਰਿਆਂ ਨੂੰ ਆਲਾ ਅਧਿਕਾਰੀਆਂ ਨੂੰ ਭੇਜ ਰਿਹਾ ਔਰ ਉਹਨਾਂ ਨੇ ਜਿਹੜਾ ਇਸ ਨੂੰ ਫਿਰ ਉਸੇ ਤਰ੍ਹਾਂ ਹੀ ਜੋੜਨ ਦੀ ਕੋਸ਼ਿਸ਼ ਕੀਤੀ। ਇਸ ਦੇ ਉੱਤੇ ਮੈਂ ਸਮਝਦਾ ਵੀ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਕਾਫੀ ਹੁਣ ਤਾਂ ਸਾਬਕਾ MP ਨੇ, ਪਟਿਆਲੇ ਤੋਂ MP ਰਹੇ, TV84 ਤੇ ਵੀ ਅਸੀਂ ਉਹਨਾਂ ਨੂੰ ਇੰਟਰਵਿਊ ਕਰਦੇ ਰਹੇ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹ ਨਾਸਤਕ ਨੇ, ਰੱਬ 'ਚ ਯਕੀਨ ਨਹੀਂ ਰੱਖਦੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਨਾ ਉਹ ਹਿੰਦੂ ਰਾਸ਼ਟਰ ਦੇ ਹਾਮੀ ਨੇ ਨਾ ਉਹ ਖਾਲਿਸਤਾਨ ਦੇ ਹਾਮੀ ਨੇ। ਪਰ ਇੱਕ ਇਹਦੇ ਬਾਵਜੂਦ ਇੱਕ ਇਮਾਨਦਾਰ ਪੰਜਾਬੀ ਦੇ ਤੌਰ ਤੇ ਬ੍ਰਾਹਮਣਵਾਦ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਪੰਜਾਬ ਦੇ ਲੋਕ ਪਾਣੀਆਂ ਦਾ ਹੱਕ ਹੋਏ, ਦੂਜਾ ਇਸ ਲਈ ਬਣੇ ਉਹ MP ਆਮ ਆਦਮੀ ਪਾਰਟੀ ਦੀ ਟਿਕਟ ਤੇ ਸੀ ਲੇਕਿਨ ਬਹੁਤ ਜਲਦੀ ਵਿਦਨ ਮੰਥਸ ਉਹਨਾਂ ਨੇ ਕੇਜਰੀਵਾਲ ਨੂੰ ਚੈਲੰਜ ਕਰਤਾ ਵੀ ਇਹ ਤੇਰਾ ਅਥੋਰੀਟੇਰੀਅਨਿਜ਼ਮ ਔਰ ਇਸ ਕਿਸਮ ਦਾ ਔਰ ਉਹਨਾਂ ਨੇ ਆਪਣਾ ਸਟੈਂਡ ਪੂਰਾ ਉਹਨਾਂ ਨੇ ਟਰਮ ਕੀਤੀ ਕਾਇਮ ਰੱਖਿਆ ਔਰ ਉਹਨਾਂ ਨੇ ਜੋ ਪੰਜਾਬ ਦੀ ਸਿਚੁਏਸ਼ਨ ਦੇ ਉੱਤੇ ਕਿਹਾ ਮੈਂ ਸਮਝਦਾ ਵੀ ਇਹ ਇੱਕ ਟਰੂ ਐਨਾਲਿਸਿਸ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਵੀ ਕਹੀਂ ਪੇ ਹੈ ਆਂਖੇ ਕਹੀਂ ਪੇ ਨਿਸ਼ਾਨ ਵੀ ਕਿਤੇ ਉਹਨਾਂ ਨੇ ਕਿਹਾ ਹੱਦ ਹੋ ਗਈ ਯਾਰ ਜਿਵੇਂ ਪੰਜਾਬ ਵਿੱਚ ਹੋਰ ਕੋਈ ਮੁੱਦਾ ਹੀ ਨਹੀਂ ਉਹਨਾਂ ਨੇ ਪੰਜਾਬੀ 'ਚ ਟਵੀਟ ਕੀਤਾ। ਇੱਕ ਨੂੰ ਖਾਲਿਸਤਾਨ ਦੇ ਨਾਂ ਤੇ ਪੰਜਾਬ ਦੀ ਗੈਰ ਸਿੱਖ ਵਸੋਂ ਨੂੰ ਭੈਭੀਤ ਕਰਕੇ ਭਾਰਤੀ ਜਨਤਾ ਪਾਰਟੀ ਦੀ ਗੋਦ ਬਿਠਾਉਣ ਲਈ ਵਰਤਿਆ ਜਾ ਰਿਹਾ। ਦੂਜੇ ਕੋਲੋਂ ਜੇਲ੍ਹ ਅੰਦਰੋਂ ਹੀ ਖਾਲਿਸਤਾਨ ਵਿਰੁੱਧ ਬਿਆਨ, ਇਹ ਲਾਰੈਂਸ ਬਿਸ਼ਨੋਈ ਬਿਆਨ ਅਤੇ ਇੱਕ ਰਾਸ਼ਟਰਵਾਦੀ ਦੇਸ਼ ਭਗਤ ਹੋਣ ਦਾ ਪ੍ਰਵਚਨ ਦਵਾ ਕੇ ਪੰਜਾਬੀ ਸਿਆਸਤ ਅਤੇ ਸਮਾਜ ਨੂੰ ਘਚੋਲੇ, ਵੰਡੀਆਂ, ਡਰ ਅਤੇ ਫਿਰਕਾ ਪ੍ਰਸਤੀ ਦੀ ਪੁੱਠ ਚਾੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਬਿਲਕੁਲ 2024 ਚੋਣਾਂ ਤੱਕ ਇਹਨਾਂ ਦੋਵੇਂ ਬਿਰਤਾਂਤਾਂ ਨੂੰ ਹਵਾ ਦੇ ਕੇ ਪੰਜਾਬ ਨੂੰ ਖਰੂਦੀ ਰਾਜ ਤੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਹੋਣ ਦੀ ਪਰਸੈਪਸ਼ਨ ਧਾਰਨਾ ਪੈਦਾ ਕਰਕੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨੂੰ ਡਿਮਿਨਾਈਜ਼ ਕਰਕੇ ਕੁੱਟਿਆ ਵੀ ਜਾ ਸਕਦਾ ਹੈ ਤੇ ਇਸ ਸਬਕ ਦੇ ਸਿਰ ਤੇ ਦੇਸ਼ ਵਿੱਚੋਂ ਵੋਟਾਂ ਦੀ ਭਰਵੀਂ ਫਸਲ ਵੱਢਣ ਦੀ ਸਕੀਮ ਵੀ ਹੋ ਸਕਦੀ ਹੈ। ਸਾਵਧਾਨ ਪੰਜਾਬੀ ਵੀਰੋ, ਖੇਤੀ ਮਾਨਸਿਕਤਾ ਵਾਲੀ ਸਿਆਸਤ ਤੋਂ ਖਹਿੜਾ ਛਡਾਓ, ਨਵੇਂ ਸਮਿਆਂ ਦੀ ਸਿਆਸਤ ਦੇ ਹਾਣੀ ਬਣੋ। ਇਹ ਬਿਲਕੁਲ ਠੀਕ ਹੈ ਕਿ ਵੀ ਇਹ ਇਸ ਨੂੰ ਖਿੱਚਣਗੇ 2024 ਤੱਕ ਸਿੱਖਾਂ ਨੂੰ ਕੁੱਟਣ ਦੇ ਨਾਂ ਥੱਲੇ ਜਿਹੜਾ ਉਹ ਕਹਿਣਗੇ ਦੇਖੋ ਜੀ ਅਸੀਂ ਦੇਸ਼ ਦੀ ਏਕਤਾ ਅਖੰਡਤਾ ਕਾਇਮ ਕਰ ਲਈ ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਖਾਲਿਸਤਾਨ ਦਾ ਇੰਨਾ ਹਊਆ ਵਾਵੇਲਾ ਖੜਾ ਕੀਤਾ ਕਿ ਹਿੰਦੂ ਪੰਜਾਬ ਦਾ ਡਰਾ ਕੇ ਉਹਨੂੰ BJP ਦੀ ਝੋਲੀ 'ਚ ਪਵਾਉਣਾ ਤੇ ਦੂਸਰੇ ਪਾਸੇ ਸਿੱਖਾਂ ਨੂੰ ਕੁੱਟ ਚਾੜ ਕੇ ਭਾਰਤ ਭਰ ਦੇ ਹਿੰਦੂਆਂ ਦੀਆਂ ਵੋਟਾਂ ਆਪਣੇ ਝੋਲੇ 'ਚ ਪਾਉਣੀਆਂ ਨੇ। ਇਸ ਦੇ ਉੱਤੇ ਹੀ ਕਿਸੇ ਨੇ ਜਦੋਂ 80ਵਿਆਂ ਦੇ ਵਿੱਚ ਜੋ ਕੁਝ ਕਾਂਗਰਸ ਕਰ ਰਹੀ ਸੀ ਉਸ ਬਾਰੇ ਕਿਹਾ ਸੀ ਕਿ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।